7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਇੱਕ ਡੈਮੋਕ੍ਰੈਟਿਕ ਸੈਨੇਟਰ ਨੇ ਆਪਣੀ ਪਾਰਟੀ ਬਦਲ ਲਈ ਹੈਗੀ ਆ। ਮੋਡਰੇਟ ਕੈਲੀਫੋਰਨੀਆ ਦਾ ਡੈਮੋਕ੍ਰੇਟ ਸੈਨੇਟਰ ਮੈਰੀ ਐਲਵਰਾਡੋ ਗਿੱਲ, ਉਹਨਾਂ ਨੇ ਇਹ ਕਿਹਾ ਵੀ ਮੈਂ ਬਹੁਤ ਲੰਮੇ ਸਮੇਂ ਤੋਂ ਡੈਮੋਕ੍ਰੇਟ ਸੀ, ਪਰ ਮੈਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਿਹਾ ਵੀ ਜਿਹੜੀ ਵੈਲਿਊਜ਼ ਕਰਕੇ ਮੈਂ ਡੈਮੋਕ੍ਰੇਟਿਕ ਪਾਰਟੀ ਨੂੰ ਚੁਣਿਆ ਸੀ ਉਹ ਹੁਣ ਉਹਦੇ ਤੇ ਨਹੀਂ ਖੜ ਰਹੇ ਹੈਗੇ। ਕਹਿੰਦੇ ਵੀ ਪਿਛਲੇ 2 ਸਾਲਾਂ ਤੋਂ ਮੈਂ ਸੈਨੇਟ ਦੇ ਵਿੱਚ ਕੰਮ ਕਰ ਰਹੀ ਹਾਂ ਤੇ ਮੈਨੂੰ ਪਤਾ ਨਹੀਂ ਲੱਗਦਾ ਵੀ ਪਾਰਟੀ ਬਿਲੋਂਗ ਕਿਹਨੂੰ ਕਰਦੀ ਹੈਗੀ ਆ। ਇਹ ਉਹਨਾਂ ਨੇ ਸਟੀਵ ਹਿਲਟਨ ਸ਼ੋ, ਇੱਕ YouTube ਸੀਰੀਜ਼ ਆ ਜਿਹਨੂੰ ਇੱਕ ਕੰਜ਼ਰਵੇਟਿਵ ਪੋਲੀਟੀਕਲ ਕਮੈਂਟੇਟਰ ਰਨ ਕਰਦਾ ਹੈ, ਉਹਦੇ ਉੱਤੇ ਉਹਨਾਂ ਨੇ ਦੱਸਿਆ ਹੈਗਾ। ਐਲਵਰਾਡੋ ਗਿੱਲ ਮੋਸਟਲੀ ਜਿਹੜਾ ਪੇਂਡੂ ਏਰੀਆ ਆ ਸੈਂਟਰਲ ਵੈਲੀ ਦਾ, ਉਹਨੂੰ ਰਿਪਰੈਜ਼ੈਂਟ ਕਰਦੀ ਹੈਗੀ ਆ। ਤੇ ਉਹਨਾਂ ਨੇ ਕਿਹਾ ਜਿਹੜੀ ਡੈਮੋਕ੍ਰੇਟਿਕ ਪਾਰਟੀ ਆ ਉਹ ਮਿਡਲ ਕਲਾਸ ਤੇ ਬੱਚਿਆਂ ਨੂੰ ਜਿਹੜੀ ਆ ਉਹ ਹਰਟ ਕਰ ਰਹੀ ਆ ਤੇ ਸਟੇਟ ਨੂੰ ਟੋਟਲੀ ਰੋਂਗ ਡਾਇਰੈਕਸ਼ਨ ਦੇ ਵਿੱਚ ਲਿਜਾ ਰਹੀ ਹੈਗੀ ਆ। ਕਹਿੰਦੇ ਵੀ ਮੇਰੇ ਨਾਲ ਫਰਕ ਤਾਂ ਨਹੀਂ ਬਾਹਲਾ ਪੈਣਾ ਕਿਉਂਕਿ ਸੁਪਰ ਮੈਜੋਰਿਟੀ ਆ, ਪਰ ਲੋਕ ਜਿਹੜੇ ਆ ਉਹ ਬਹੁਤ ਇਸ ਟਾਈਮ ਅੱਕੇ ਹੋਏ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ। ਸੋ ਸਟੇਟ ਦੇ ਮਿਨੋਰਿਟੀ ਲੀਡਰ ਬ੍ਰਾਇਨ ਜੋਨਸ ਨੇ ਇਹ ਕਿਹਾ ਵੀ ਇਹ ਕਿਸੇ ਨੂੰ ਏਦਾਂ ਪਾਰਟੀ ਚੇਂਜ ਕਰਨਾ ਇਹ ਬੜਾ ਹੌਸਲਾ ਚਾਹੀਦਾ ਹੁੰਦਾ ਆ, ਕਿਉਂਕਿ ਪਤਾ ਆ ਵੀ ਜਦੋਂ ਸੁਪਰ ਮੈਜੋਰਿਟੀ ਉਹ ਦੂਸਰੀ ਪਾਰਟੀ ਦੀ ਡੈਮੋਕ੍ਰੇਟਸ ਦੀ ਹੈਗੀ ਆ। ਸੋ ਉਸ ਦੀ ਡਿਫੈਕਸ਼ਨ ਦੇ ਨਾਲ ਹੁਣ ਰਿਪਬਲਿਕਨਸ ਦੇ ਕੋਲ ਸਿਰਫ 9 ਸੈਨੇਟਰ ਆ, 40 ਸੈਨੇਟਰ ਟੋਟਲ ਆ ਕੈਲੀਫੋਰਨੀਆ ਦੇ ਵਿੱਚ, ਜਿਹਦੇ ਚੋਂ ਹੁਣ 31 ਡੈਮੋਕ੍ਰੇਟ ਆ ਤੇ 9 ਜਿਹੜੇ ਆ ਉਹ ਰਿਪਬਲਿਕਨ ਹੈਗੇ ਆ। ਸਟੇਟ ਸੈਨੇਟ ਪ੍ਰੈਜ਼ੀਡੈਂਟ ਪ੍ਰੋ ਟੀਮ ਮਾਈਕ ਮੈਗੁਆਇਰ, ਉਹਨਾਂ ਨੇ ਕਿਹਾ ਵੀ ਇਹ ਡਿਸਪੁਆਇੰਟਿੰਗ ਆ ਵੋਟਰਸ ਦੇ ਲਈ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਮੈਗਾ ਰਿਪਬਲਿਕਨਸ ਆ ਇਹ ਪ੍ਰੋ ਚੁਆਇਸ ਜਿਹੜਾ ਹੋਰ ਇਦਾਂ ਦੇ ਕੰਮਾਂ ਵੱਲ ਜਿਹੜੇ ਵੱਧ ਰਹੇ ਹੈਗੇ ਆ। ਰਿਪਬਲਿਕਨਸ ਕੈਲੀਫੋਰਨੀਆ ਦੇ ਵਿੱਚ 39% ਦੇ ਕਰੀਬ ਜਿਹੜੇ ਰਜਿਸਟਰਡ ਵੋਟਰਸ ਹੈਗੇ ਆ, ਤੇ ਜਿਹੜੇ ਡੈਮੋਕ੍ਰੇਟ ਆ ਉਹ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਹੈਗੇ। ਜੀ, ਅਗਲੀ ਜਿਹੜੀ ਖਬਰ ਉਸ ਤੇ ਨਜ਼ਰ ਮਾਰੀਏ, ਕਰੋਜ਼ੀਅਰ ਫਾਇਰ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਜਿਹੜੀਆਂ 10 ਸਭ ਤੋਂ ਵੱਧ ਤੇ ਵੱਡੀਆਂ ਅੱਗਾਂ ਲੱਗੀਆਂ ਆ ਉਹਨਾਂ ਦੇ ਵਿੱਚ ਪਹੁੰਚ ਚੁੱਕੀ ਆ। ਅਲਡਰਾਡੋ ਕਾਉਂਟੀ ਦੇ ਵਿੱਚ ਇਹ ਵਾਈਲਡ ਲੈਂਡ ਫਾਇਰ ਆ, ਕਹਿੰਦੇ ਵੀ ਲਗਾਤਾਰ ਇਹ ਐਕਟਿਵ ਫਾਇਰਸ ਦੇ ਵਿੱਚ ਹੈਗੀ ਆ। ਪਲੇਸਰਵਿਲ ਤੋਂ ਇਹ ਤਕਰੀਬਨ 14.5 ਮੀਲ ਦੂਰ ਆ, ਸੈਕਰਾਮੈਂਟੋ ਤੋਂ 60 ਮੀਲ ਪੈ ਜਾਂਦੀ ਆ। ਕੈਲਫਾਇਰ ਤੇ ਅਲਡਰਾਡੋ ਨੈਸ਼ਨਲ ਫੋਰੈਸਟ ਨੇ ਕਹਿੰਦੇ ਵੀ ਇੱਕ ਕਮਾਂਡ ਸੈਂਟਰ ਆ ਉਹ ਬਣਾਇਆ ਆ ਇਸ ਅੱਗ ਨੂੰ ਕਾਬੂ 'ਚ ਪਾਉਣ ਦੇ ਲਈ। ਕਹਿੰਦੇ ਵੀ ਤੇਜ਼ ਹਵਾਵਾਂ ਦੇ ਚੱਲਦਿਆਂ ਤੇ ਖੁਸ਼ਕ ਤੇ ਗਰਮ ਮੌਸਮ ਦੇ ਚੱਲਦਿਆਂ ਇਹ ਜਿਹੜੀ ਅੱਗ ਆ ਉਹ ਲਗਾਤਾਰ ਪਹਿਲੇ ਦਿਨ ਦੇ ਵਿੱਚ ਵੱਧ ਚੁੱਕੀ ਹੈਗੀ ਆ। ਕਰੋਜ਼ੀਅਰ ਫਾਇਰ ਨੇ ਹੁਣ ਤੱਕ 1300 ਏਕੜ ਅਲਡਰਾਡੋ ਕਾਉਂਟੀ ਦੇ ਵਿੱਚ ਜਿਹੜੇ ਉਹ ਜਾਲ ਦਿੱਤੇ ਆ ਤੇ ਇਹ ਸਵੇਰੇ 6 ਵਜੇ ਜਿਹੜੀ ਉਹ 700 ਏਕੜ ਦੇ ਵਿੱਚ ਸੀਗੀ ਡਬਲ ਹੋ ਚੁੱਕੀ ਆ ਆਲਰੇਡੀ। ਕੰਟੇਨਮੈਂਟ ਇਹ 5% ਦੇ ਉੱਤੇ ਆ ਚੁੱਕੀ ਆ। ਉਧਰ ਫੋਰੈਸਟ ਹਿਲ ਫਾਇਰ ਦੇ ਵਿੱਚ ਜਿਹੜਾ ਆ ਉਹ ਦੇਖਿਆ ਜਾ ਰਿਹਾ ਆਪਣੇ ਸਿਟੀਜ਼ਨਸ ਨੂੰ ਜਿਹੜੀ ਇਸ ਅੱਗ ਦੀ ਚਪੇਟ ਦੇ ਵਿੱਚ ਲਪੇਟ 'ਚ ਆ ਸਕਦੇ ਆ ਉਹਨਾਂ ਨੂੰ ਵੈਕੂਏਸ਼ਨ ਦੇ ਲਈ ਜਿਹੜਾ ਉਹ ਦੱਸਿਆ ਜਾ ਰਿਹਾ ਆ। ਸੋ ਫਾਇਰ ਪੈਟਰਨ ਦੇ ਵਿੱਚ ਜਿਹੜੀ ਕਰੋਜ਼ੀਅਰ ਫਾਇਰ ਆ ਉਹ ਈਸਟ ਵਾਲੇ ਪਾਸੇ ਨੂੰ ਵੱਧਦੀ ਜਿਹੜੀ ਨਜ਼ਰ ਆ ਰਹੀ ਹੈਗੀ ਆ। ਇਹਦੇ ਚੱਲਦਿਆਂ ਸਿਆਰਾ ਦੀਆਂ ਫੁੱਟ ਹਿਲਸ ਦੇ ਵਿੱਚ ਤੇ ਅਲਡਰਾਡੋ ਦੀ ਜਿਹੜੀ ਨੈਸ਼ਨਲ ਫੋਰੈਸਟ ਆ ਉਸ ਇਲਾਕੇ ਦੇ ਵਿੱਚ ਜਿਹੜੀ ਹਵਾ ਆ ਉਹ ਵੀ ਕਾਫੀ ਪੋਲਿਊਟਡ ਹੋ ਚੁੱਕੀ ਆ। ਅਗਲੀ ਖਬਰ ਪਰ ਚੱਲੀਏ ਤੇ ਜਿਹੜੀ ਘਰਾਂ ਦੀ ਕੀਮਤ ਆ ਜਾਂ ਘਰਾਂ ਦੀ ਵੈਲਿਊ ਆ ਅਮਰੀਕਾ ਦੇ ਵਿੱਚ, ਕਹਿੰਦੇ ਵੀ ਆਉਣ ਵਾਲੇ 12 ਮਹੀਨਿਆਂ 'ਚ $50 ਟ੍ਰਿਲੀਅਨ ਦੇ ਕਰੀਬ ਹੋ ਜਾਊਗੀ। ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਦੀ ਜੇ ਆਪਾਂ ਦੇਖੀਏ ਵੀ ਮਿਲਾ ਕੇ ਘਰਾਂ ਦੀ ਕੀਮਤ, ਘਰਾਂ ਦੀ ਜਿਹੜੀ ਵੈਲਿਊ ਆ ਉਹ $1 ਟ੍ਰਿਲੀਅਨ ਤੋਂ ਉੱਪਰ ਹੋ ਗਈ ਹੈਗੀ ਆ। ਰੈਡਫਿਨ ਦੇ ਮੁਤਾਬਕ ਐਨਾਹਿਮ ਨਵਾਂ ਸ਼ਹਿਰ ਬਣਿਆ ਜੋ ਉਸਨੇ $1 ਟ੍ਰਿਲੀਅਨ ਦਾ ਜਿਹੜਾ ਗਰੁੱਪ ਆ ਉਸਨੂੰ ਜੁਆਇਨ ਕਰ ਲਿਆ। ਪਿਛਲੇ 12 ਮਹੀਨਿਆਂ 'ਚ ਐਨਾਹਿਮ ਦੇ ਵਿੱਚ 12% ਘਰਾਂ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਹੈਗੀਆਂ ਆ। ਲਾਸ ਐਂਜਲਸ, ਨਿਊਯਾਰਕ, ਅਟਲਾਂਟਾ, ਬੋਸਟਨ ਇੱਦਾਂ ਦੇ ਸ਼ਹਿਰ ਤੇ ਸ਼ਿਕਾਗੋ, ਫੀਨਿਕਸ, ਵਾਸ਼ਿੰਗਟਨ DC ਇਹ ਆਲਰੇਡੀ $1 ਟ੍ਰਿਲੀਅਨ ਮਾਰਕ ਦੇ ਵਿੱਚ ਹੈਗੇ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਵੀ ਰੈਡਫਿਨ ਦੇ ਇਕਨੋਮਿਕ ਰਿਸਰਚ ਲੀਡ ਚੈਨ ਜ਼ਾਓ
ਉਹਨਾਂ ਨੇ ਇਹ ਕਿਹਾ ਆ ਵੀ ਅਮਰੀਕਾ ਦੀ ਹਾਊਸਿੰਗ ਮਾਰਕੀਟ ਵਿਲ ਕ੍ਰਾਸ $50 ਟ੍ਰਿਲੀਅਨ ਆਉਣ ਵਾਲੇ 12 ਮਹੀਨਿਆਂ ਦੇ ਵਿੱਚ। ਤੇ ਐਨਾਹਿਮ ਦਾ ਜਿਹੜਾ $1 ਟ੍ਰਿਲੀਅਨ ਦਾ ਸਟੇਟਸ ਆ, ਇਹ ਕਹਿੰਦੇ ਇੱਕ ਸਬਰਬਨ ਕਮਿਊਨਿਟੀ ਸੀ, ਮੇਜਰ ਹੁਣ ਇਕਨੋਮਿਕ ਹੱਬ ਬਣ ਗਿਆ ਸਦਰਨ ਕੈਲੀਫੋਰਨੀਆ ਚ। ਐਨਾਹਿਮ ਦੇ ਵਿੱਚ ਬੜੇ ਬੜੇ ਮੇਜਰ ਅਟਰੈਕਸ਼ਨਸ ਹੈਗੇ ਆ, ਜਿਨ੍ਹਾਂ ਦੇ ਵਿੱਚ ਡਿਜ਼ਨੀਲੈਂਡ ਵੀ ਹੈਗਾ, ਐਂਜਲ ਸਟੇਡੀਅਮ ਆ, ਹੋਂਡਾ ਸੈਂਟਰ ਆ, ਮੇਜਰ ਕਨਵੈਨਸ਼ਨ ਸੈਂਟਰ ਹੈਗੇ ਆ, ਤੇ ਅਨਪਲਾਇਮੈਂਟ ਰੇਟ ਸਿਰਫ 4% ਹੈਗਾ ਆ। ਸੋ ਨਿਊਯਾਰਕ, ਲਾਸ ਐਂਜਲਸ, ਅਟਲਾਂਟਾ, ਬੋਸਟਨ, ਐਨਾਹਿਮ, ਸ਼ਿਕਾਗੋ, ਵਾਸ਼ਿੰਗਟਨ ਡੀਸੀ, ਫੀਨਿਕਸ, ਸੈਨ ਡੀਗੋ ਤੇ ਸਿਆਟਲ ਵੀ ਬਸ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜੀ ਇਸ ਗਰੁੱਪ ਨੂੰ ਜੁਆਇਨ ਕਰਨ ਵਾਲੇ ਹੈਗੇ ਆ। ਮੌਰਗੇਜ ਦੀ ਉਹ ਗੱਲ ਕਰਦੇ ਜਾਈਏ ਘਰਾਂ ਦੀ, ਤੇ ਮੌਰਗੇਜ ਰੇਟ ਕਹਿੰਦੇ ਵੀ ਇੰਟਰਸਟ ਰੇਟਸ ਆ ਸਾਲ ਭਰ ਦੇ ਵਿੱਚ ਇਸ ਟਾਈਮ ਆਪਣੇ ਲੋਐਸਟ ਲੈਵਲ 'ਚ ਦੇਖੇ ਜਾ ਰਹੇ ਆ। 30 ਈਅਰ ਫਿਕਸਡ ਮੌਰਗੇਜ ਇਹ ਐਵਰੇਜ $6.5 ਤੋਂ 6.47% ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਆ। ਰੀਸੈਂਟਲੀ ਲੋਕਾਂ ਨੇ ਜਿਨ੍ਹਾਂ ਨੇ ਸਾਲ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਘਰ ਲਏ ਆ, ਉਹਨਾਂ ਨੂੰ 7.5% ਤੱਕ ਵੀ ਇੰਟਰਸਟ ਰੇਟ ਉਹ ਮਿਲੇ ਸੀਗੇ। ਸੋ ਅਵੇਲੇਬਿਲਟੀ ਅਜੇ ਵੀ ਘਰਾਂ ਦੀ ਇੰਨੀ ਜ਼ਿਆਦਾ ਨਹੀਂ ਹੈਗੀ। ਬੇ ਏਰੀਏ ਵਿੱਚ ਘਰਾਂ ਦਾ ਜਿਹੜਾ ਮੀਡੀਅਨ ਪ੍ਰਾਈਸ ਆ ਉਹ ਵਧਿਆ ਆ ਜੂਨ ਦੇ ਵਿੱਚ, ਪਿਛਲੇ ਸਾਲ ਦੇ ਮੁਕਾਬਲੇ 6% ਹੋਰ ਕੀਮਤਾਂ ਵਧੀਆਂ ਆ। 1.4 ਮਿਲੀਅਨ ਦੇ ਉੱਤੇ ਉੱਥੇ ਬੇ ਏਰੀਏ 'ਚ ਪ੍ਰਾਈਸਾਂ ਜਿਹੜੀਆਂ ਘਰਾਂ ਦੀਆਂ ਉਹ ਪਹੁੰਚ ਚੁੱਕੀਆਂ ਆ। ਸੋ ਕਹਿੰਦੇ ਵੀ ਜਿਹੜਾ ਡ੍ਰੌਪ ਆਇਆ ਆ ਮੌਰਗੇਜ ਰੇਟਸ ਦੇ ਵਿੱਚ, ਜਿਨ੍ਹਾਂ ਨੇ ਹੁਣ ਰੀਸੈਂਟਲੀ ਲਏ ਹੋਣਗੇ ਉਹਨਾਂ ਦੇ ਲਈ ਮੇ ਵੀ ਕਈਆਂ ਨੂੰ ਰੀਫਾਈਨੈਂਸ ਦੀ ਜਿਹੜੀ ਓਪਰਚੁਨਿਟੀ ਆ ਉਹ ਪ੍ਰਦਾਨ ਕਰ ਸਕਦਾ ਆ। ਤੇ ਕਹਿੰਦੇ ਵੀ ਮੌਰਗੇਜ ਐਪਲੀਕੇਸ਼ਨਸ ਦੇ ਵਿੱਚ ਇਸ ਟਾਈਮ ਰੀਫਾਈਨੈਂਸ ਦੀ ਜਿਹੜੀ ਦਰ ਆ ਓਵਰਆਲ ਮੌਰਗੇਜ ਐਪਲੀਕੇਸ਼ਨ ਜੋ 42% ਦੇ ਉੱਤੇ ਹੋ ਚੁੱਕੀ ਆ। ਇਹ ਮਾਰਚ 2022 ਤੋਂ ਬਾਅਦ 'ਚ ਪਹਿਲੀ ਵਾਰੀ ਇੰਨਾ ਜ਼ਿਆਦਾ ਜਿਹੜਾ ਇਹ ਉੱਤੇ ਨੂੰ ਗਿਆ ਆ। ਇਹ ਫਰੈਡੀ ਮੈਕ ਨੇ ਜਿਹੜੇ ਆંકੜੇ ਆ ਉਹ ਦੱਸੇ ਹੈਗੇ ਆ। ਸੋ ਮੌਰਗੇਜ ਰੇਟਸ ਦੇ ਬਾਰੇ ਹਰਜੋਤ ਸਿੰਘ ਜੀ ਹੁਣ ਆਪਾਂ ਇਹੀ ਜਿਹੜਾ ਕਿਹਾ ਜਾ ਸਕਦਾ ਵੀ ਜਿੱਦਾਂ ਫੈਡ ਕਹਿ ਰਿਹਾ ਆ ਵੀ ਅਸੀਂ ਇਸ ਦੇ ਵਿੱਚ ਇੰਟਰਸਟ ਰੇਟ ਇਵੈਂਚੁਅਲੀ ਕੱਟ ਕਰਨੇ ਆ, ਬੈਂਕਾਂ ਨੇ ਪਹਿਲਾਂ ਹੀ ਉਸ ਪਾਸੇ ਵੱਲ ਨੂੰ ਲੱਗਦਾ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਆ। ਜੀ, ਅਗਲੀ ਖਬਰ ਵੱਲ ਚਾਹੀਏ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਖਬਰ ਸਾਂਝੀ ਕੀਤੀ ਸੀ ਵੀ ਕੈਲੀਫੋਰਨੀਆ ਸਟੇਟ ਦੀ ਇੱਕ ਸੈਨੇਟਰ ਨੇ ਪਾਰਟੀ ਸਵਿਚ ਕਰ ਲਈ ਆ। ਹੁਣ ਜੇ ਯੂਐਸ ਕਾਂਗਰਸ ਦੀ ਗੱਲ ਕਰਦੇ ਜਾਈਏ, ਸੈਂਟਾ ਕਲੈਰਿਟਾ ਤੋਂ ਕਾਂਗਰਸਮੈਨ ਮਾਈਕ ਗਾਰਸੀਆ, ਉਹਨਾਂ ਨੇ ਕਿਹਾ ਵੀ ਮੇਰੀ ਜੌਬ ਯੂਐਸਏ ਨੂੰ ਕੈਲੀਫੋਰਨੀਆ ਵੰਡ ਤੋਂ ਬਚਾਉਣ ਦੀ ਹੈਗੀ ਆ। ਸੈਂਟਾ ਕਲੈਰਿਟਾ ਸਦਰਨ ਕੈਲੀਫੋਰਨੀਆ ਸਾਈਡ ਦੇ ਇਹ ਕਾਂਗਰਸਮੈਨ ਉਹ ਇੱਕ ਕੱਲ ਟਾਊਨ ਹਾਲ ਮੀਟਿੰਗ ਕਰ ਰਹੇ ਸੀ, ਜਿੱਥੇ ਉਹਨਾਂ ਨੇ ਦੱਸਿਆ ਵੀ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ, ਹੋਮਲੈਸਨੈਸ ਦਾ ਕ੍ਰਾਈਸਿਸ, ਹਾਊਸਿੰਗ ਕਾਸਟ ਕਹਿੰਦੇ ਡਬਲ ਆ ਨੇਸ਼ਨ ਦੀ ਜੇ ਦੇਖਿਆ ਜਾਵੇ ਜੀ। ਇਹ ਸਾਰਾ ਕੁਝ ਉਹਨਾਂ ਨੇ ਡੈਮੋਕ੍ਰੈਟਿਕ ਸੁਪਰ ਮੈਜੋਰਟੀ ਜੋ ਸੈਕਰਾਮੈਂਟੋ 'ਚ ਉਸ ਨੂੰ ਬਲੇਮ ਕੀਤਾ। ਉਹਨਾਂ ਨੇ ਕਿਹਾ ਵੀ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਕੈਲੀਫੋਰਨੀਆ ਨੂੰ ਛੱਡ ਕੇ ਜਾਊਂਗਾ, ਮੈਂ ਇੱਥੇ ਹੀ ਜੰਮਿਆ, ਮੇਰੇ ਬੱਚੇ ਵੀ ਕੈਲੀਫੋਰਨੀਆ 'ਚ ਜੰਮੇ ਆ, ਪਰ ਮੇਰਾ ਇਹ ਆ ਵੀ ਜਿਹੜਾ ਅਮਰੀਕਾ ਆ ਉਹ ਕਿਤੇ ਕੈਲੀਫੋਰਨੀਆ ਵਾਂਗ ਨਾ ਬਣ ਜਾਵੇ। ਉਹ ਤੋਂ ਬਾਅਦ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜੀਆਂ ਉਹਦੇ ਉੱਥੇ ਤਾੜੀਆਂ ਵੱਜੀਆਂ। ਇਹ ਬੜੀ ਇੱਕ ਕਰੂਸ਼ੀਅਲ ਸੀਟ ਹੈਗੀ ਆ, ਕਿਉਂਕਿ ਜਿੱਥੋਂ ਇਹ ਜਿੱਤੇ ਹੈਗੇ ਆ ਉੱਥੇ 41% ਡੈਮੋਕ੍ਰੇਟ ਵੋਟਰ ਰਜਿਸਟਰਡ ਆ ਤੇ 30% ਰਿਪਬਲਿਕਨਸ ਆ। ਸੋ ਉਹਨਾਂ ਦੇ ਜਿਹੜੇ ਓਪੋਨੈਂਟ ਹੈਗੇ ਆ ਇਲੈਕਸ਼ਨ ਲੜ ਵੀ ਰਹੇ ਹੈਗੇ ਆ। ਪ੍ਰੈਜ਼ੀਡੈਂਟ ਓਬਾਮਾ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਨਾਂ ਨੇ ਕਾਫੀ ਲੰਮਾ ਸਮਾਂ ਜਿਹੜਾ ਕੰਮ ਕੀਤਾ ਹੈਗਾ ਆ। ਗਾਰਸੀਆ ਜਿਹੜੇ ਉਹ ਖੁਦ ਨੇਵੀ ਦੇ ਪਾਇਲਟ ਰਹੇ ਆ ਤੇ ਉਹਨਾਂ ਦੀ ਰੀ-ਇਲੈਕਸ਼ਨ ਦੀ ਬਿਡ ਹੋਣੀ ਆ, ਤੇ ਉਹਨਾਂ ਦੇ ਅਗੇਂਸਟ ਡੈਮੋਕ੍ਰੈਟਿਕ ਓਪੋਨੈਂਟ ਜਾਰਜ ਵਿਟਸਾਈਡਸ ਆ ਜੋ ਨੈਸਾ ਦੇ ਚੀਫ ਰਹਿ ਚੁੱਕੇ ਆ ਪ੍ਰੈਜ਼ੀਡੈਂਟ ਓਬਾਮਾ ਦੇ ਅੰਡਰ। ਸੋ ਇਹ ਕਾਫੀ ਫਸਵੀਂ ਸੀਟ ਹੈਗੀ ਆ। ਹੁਣ ਦੇਖਦੇ ਆ ਦੁਬਾਰਾ ਕੀ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਆਉਂਦੇ ਆ, ਪਰ ਓਵਰਆਲ ਜੇ ਦੇਖਿਆ ਜਾਵੇ ਕੈਲੀਫੋਰਨੀਆ ਦੇ ਵੋਟਰ ਕਾਫੀ ਜ਼ਿਆਦਾ ਜਿਹੜੇ ਨਾਰਾਜ਼ ਹੈਗੇ ਆ। ਅਗਲੀ ਗੱਲ ਕਰੀਏ, ਸੋਲਰ એનર્ਜੀ ਦੀ ਜਿਹੜੀ ਵੱਡੀ ਕੰਪਨੀ ਸਨ ਪਾਵਰ, ਉਹਨਾਂ ਨੇ ਅੱਜ ਇਵੈਂਚੁਅਲੀ ਚੈਪਟਰ 11 ਬੈਂਕਰਪਸੀ ਫਾਈਲ ਕਰ ਦਿੱਤੀ ਆ। ਬੀਤੇ ਦਿਨਾਂ ਦੇ ਵਿੱਚ ਆਪਾਂ ਖਬਰ ਕੀਤੀ ਸੀ ਵੀ ਇਹ ਪਿਘਲ ਗਈਆਂ ਆ ਤੇ ਇਹਨਾਂ ਨੇ 300 ਤੋਂ ਵੱਧ ਜੌਬਸ ਬੇ ਏਰੀਏ ਦੇ ਵਿੱਚ ਸਲੈਸ਼ ਕਰ ਦਿੱਤੀਆਂ ਸੀ, ਲੇ ਆਫ ਜਿਹੜੇ ਉਹ ਕਰ ਦਿੱਤੇ ਸੀ। ਸੋ ਹੁਣ 637 ਜਿਹੜੀਆਂ ਕੈਲੀਫੋਰਨੀਆ ਦੀਆਂ ਜਿਹੜੀਆਂ ਜੌਬਸ ਆ ਇਹ ਓਵਰਆਲ ਸਨ ਪਾਵਰ ਜਿਹੜੀ ਕੰਪਨੀ ਆ ਸੋਲਰ ਇੰਡਸਟਰੀ ਦੇ ਵਿੱਚ
ਇੱਕ ਟਾਈਮ ਦੇ ਉੱਤੇ ਕਹਿੰਦੇ ਸੁਪਰਸਟਾਰ ਕੰਪਨੀ ਮੰਨੀ ਜਾਂਦੀ ਸੀ, ਉਹਨਾਂ ਨੇ ਚੈਪਟਰ 11 ਬੈਂਕਰਪਸੀ ਕਰ ਦਿੱਤੀ ਆ। ਰਿਚਮੰਡ ਦੇ ਵਿੱਚ ਇਹਨਾਂ ਦੇ ਹੈੱਡਕੁਆਟਰ ਆ। ਇੱਕ ਟਾਈਮ ਦੇ ਉੱਤੇ ਸੈਨ ਹੋਜ਼ੇ ਦੇ ਵਿੱਚ ਵੀ ਇਹਨਾਂ ਦੇ ਹੈੱਡਕੁਆਟਰ ਰਹੇ ਆ, ਤੇ ਕਹਿੰਦੇ ਵੀ ਹੁਣ ਆਪਣੇ ਜਿਹੜੇ ਐਸਟਸ ਆ ਉਹਨਾਂ ਨੂੰ ਵੇਚਣਗੇ ਤਾਂ ਜੋ ਕੰਪਨੀ ਦੇ ਜਿਹੜੇ ਫਾਈਨੈਂਸਿਸ ਆ ਉਹਨਾਂ ਦੇ ਵਿੱਚ ਸੁਧਾਰ ਕੀਤਾ ਜਾ ਸਕੇ। ਕੰਪਲੀਟ ਸੋਲੈਰੀਆ ਦੇ ਕਹਿੰਦੇ ਵੀ ਇਹਨਾਂ ਨੇ ਡੀਲ ਬਣਾਈ ਆ ਸਨ ਪਾਵਰ ਨੇ, ਵੀ ਉਸ ਦੇ ਜਿਹੜੇ ਐਸਟਸ ਆ ਉਸ ਨੂੰ ਵੇਚਣਗੇ। ਜਿਹੜੀ ਇੱਕ ਸੋਲਰ ਇੰਸਟਾਲੇਸ਼ਨ ਕੰਪਨੀ ਇਹਨਾਂ ਨੇ ਬਣਾਈ ਸੀਗੀ ਸਿਲੀਕਨ ਦੇ ਜਿਹੜੇ ਐਗਜ਼ੈਕਟਿਵ ਜੌਨ ਡੂਅਰ ਤੇ TJ ਰੋਜਰਸ ਦੇ ਨਾਲ ਮਿਲ ਕੇ। ਸੋ ਜੌਬਸ ਵੀ ਜਿਹੜੀਆਂ ਜਾ ਰਹੀਆਂ ਤੇ ਓਵਰਆਲ ਜਿਹੜੀ ਬੈਂਕਰਪਸੀ ਜਿਹੜੀ ਇਹਨਾਂ ਨੇ ਫਾਈਲ ਕੀਤੀ ਆ। 2023 ਦੇ ਵਿੱਚ ਸਨ ਪਾਵਰ ਨੂੰ $227 ਮਿਲੀਅਨ ਦਾ ਆਪਰੇਸ਼ਨਸ ਦੇ ਵਿੱਚ ਘਾਟਾ ਜਿਹੜਾ ਉਹ ਪਿਆ ਸੀ। 2022 ਦੇ ਵਿੱਚ ਇਹ 93 ਮਿਲੀਅਨ ਦੇ ਵਾਧੇ ਤੋਂ ਇੱਕ ਸਾਲ ਦੇ ਵਿੱਚ 250 ਮਿਲੀਅਨ ਦੇ ਘਾਟੇ ਵਾਲੀ ਜਿਹੜੀ ਕੰਪਨੀ ਆ ਉਹ ਬਣ ਗਈ ਆ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਲਗਾਤਾਰ ਕਹਿੰਦੇ ਵੀ ਇਹਨਾਂ ਦੇ ਉੱਤੇ ਗ੍ਰਹਿਣ ਲੱਗਦਾ ਜਾ ਰਿਹਾ ਸੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਡਿਸਕਾਊਂਟ ਰੀਟੇਲਰ ਬਿਗ ਲੋਟ ਹੈਗਾ ਆ, ਉਹ 300 ਦੇ ਕਰੀਬ ਜਿਹੜੇ ਸਟੋਰ ਆ ਉਹ ਪੂਰੇ ਅਮਰੀਕਾ ਦੇ ਵਿੱਚ ਬੰਦ ਜਾ ਰਹੇ ਆ। ਰਾਈਟ ਨਾਓ ਓਹਾਇਓ ਬੇਸਡ ਬਿਗ ਲੋਟ ਦੇ 1400 ਸਟੋਰ ਪੂਰੇ ਅਮਰੀਕਾ ਦੇ ਵਿੱਚ ਹੈਗੇ ਆ, ਤੇ 300 ਜਿਹੜੇ ਸਟੋਰ ਉਹ ਬੰਦ ਕਰਨ ਜਾ ਰਹੇ ਆ। ਉਹਨਾਂ ਦੇ ਵਿੱਚੋਂ 75 ਸਟੋਰ ਕੈਲੀਫੋਰਨੀਆ ਦੇ ਵਿੱਚੋਂ ਬੰਦ ਕਰਨ ਜਾ ਰਹੇ ਆ। 30 ਸਟੋਰ ਸਦਰਨ ਕੈਲੀਫੋਰਨੀਆ ਦੇ ਵਿੱਚ, 4 ਸੈਨ ਡੀਗੋ ਕਾਉਂਟੀ ਚ, ਐਲ ਕਹੂਨ, ਲਾਮੇਸਾ, ਓਸ਼ਨ ਸਾਈਡ ਤੇ ਸਪਰਿੰਗ ਵੈਲੀ ਦੇ ਵਿੱਚ, ਤੇ ਬਾਕੀ ਜਿਹੜੇ ਆ ਉਹ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਬੰਦ ਕਰਨ ਜਾ ਰਹੇ ਆ। ਕਹਿੰਦੇ ਵੀ ਜਿਹੜੀਆਂ ਸਾਡੀਆਂ ਸੇਲਸ ਹੈਗੀਆਂ ਆ ਉਹ ਘਟ ਰਹੀਆਂ ਹੈਗੀਆਂ, ਸੋ ਇਸ ਕਰਕੇ ਸਰਵਾਈਵ ਕਰਨਾ ਬੜਾ ਔਖਾ ਆ। ਇਸ ਤੋਂ ਪਹਿਲਾਂ ਸਰੋਤਿਆਂ ਨੂੰ ਯਾਦ ਹੋਊਗਾ ਵੀ 99 ਜਿਹੜੇ ਸੈਂਟ ਸਟੋਰ ਆ ਉਹ ਸਾਰੇ ਕਲੋਜ਼ ਹੋ ਗਿਆ ਕੈਲੀਫੋਰਨੀਆ ਦੇ ਵਿੱਚ। ਕੁਝ ਕੁ ਜਗ੍ਹਾ ਦੇ ਉੱਤੇ ਜਿਹੜੇ ਡਾਲਰ ਜਨਰਲ ਵਾਲੇ ਆ ਉਹ ਇਹਨਾਂ 99 ਸੈਂਟ ਸਟੋਰ ਨੂੰ ਖੋਲਣ ਜਾ ਰਹੇ ਹੈਗੇ। ਜੀ, ਅਗਲੀ ਗੱਲ ਕਰਦੇ ਜਾਈਏ। ਗਵਰਨਰ ਗੈਵਿਨ ਨਿਊਸਮ ਨੇ ਅੱਜ ਦੇ ਦਿਨ ਨੂੰ ਕੈਲੀਫੋਰਨੀਆ ਪਾਂਡਾ ਡੇ ਦੇ ਵਜੋਂ ਪ੍ਰੋਕਲੇਮ ਕੀਤਾ ਹੈਗਾ ਆ। ਸੈਨ ਡਿਏਗੋ ਜ਼ੂ ਦੇ ਵਿੱਚ ਕਹਿੰਦੇ ਵੀ 2 ਜਿਹੜੇ ਪਾਂਡਾਸ ਆ ਉਹ ਵਾਪਸ ਲਿਆਂਦੇ ਗਏ ਆ। ਇਹ ਜਿਹੜੇ ਚਾਈਨਾ ਤੋਂ ਪਾਂਡਾਸ ਨੂੰ ਲਿਆਂਦਾ ਗਿਆ। ਇਹਦੇ ਨਾਲ ਜ਼ੂ ਵਾਲੇ ਇਹ ਸੋਚ ਰਹੇ ਆ ਵੀ ਲੋਕ ਆ ਉਹ ਜ਼ੂ ਨੂੰ ਵਿੱਚ ਆਉਣ ਜਿਹੜੇ ਜ਼ਿਆਦਾ ਆ ਉਹ ਆਉਣਗੇ। ਕਹਿੰਦੇ ਵੀ ਪਹਿਲੀ ਪਬਲਿਕ ਅਪੀਅਰੈਂਸ ਇਹਨਾਂ ਨੇ ਅੱਜ ਇਵੈਂਚੁਅਲੀ ਕੀਤੀ ਹੈਗੀ ਆ। ਸੋ ਪਿਛਲੇ ਕਈ ਹਫ਼ਤਿਆਂ ਤੋਂ ਉਹ ਆਏ ਤਾਂ ਹੋਏ ਸੀ, ਪਰ ਪਬਲਿਕਲੀ ਅੱਜ ਲੋਕਾਂ ਦੇ ਸਾਹਮਣੇ ਇਹਨਾਂ ਨੂੰ ਅੱਜ ਜਿਹੜਾ ਉਹ ਪੇਸ਼ ਕੀਤਾ ਗਿਆ ਆ। ਇੱਕ ਜਿਹੜਾ ਪਾਂਡਾ ਹੈ ਕਹਿੰਦਾ ਯੁਨ ਜੁਆਨ, ਜਿਸ ਦਾ ਨਾਮ ਆ ਉਹ 5 ਸਾਲ ਦਾ ਆ, ਤੇ ਇੱਕ ਜਿਹੜੀ ਫੀਮੇਲ ਪਾਂਡਾ ਜਿਹੜੀ ਆ ਬੋਰਨ ਹੋਈ ਸੀ ਸੈਨ ਡਿਏਗੋ ਦੇ ਵਿੱਚ 2007 ਦੇ ਵਿੱਚ, ਉਸ ਦਾ ਇਹ ਬੱਚਾ ਆ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਜਿਨ ਬਾਓ ਉਹ ਵੀ ਜਿਹੜੇ ਆ ਉਸ ਨੂੰ ਲਿਆਂਦਾ ਗਿਆ। ਕਹਿੰਦੇ ਵੀ 2 ਦਹਾਕਿਆਂ ਬਾਅਦ ਪਹਿਲੀ ਵਾਰੀ US ਦੇ ਵਿੱਚ ਜਿਹੜੇ ਪਾਂਡਾਸ ਆ ਉਹਨਾਂ ਦੀ ਐਂਟਰੀ ਹੋਈ ਆ। ਜਿਹੜੇ ਬੱਚੇ ਲਾਈਕ ਕਰਦੇ ਆ ਪਾਂਡਾਸ ਨੂੰ, ਸੈਨ ਡਿਏਗੋ ਜ਼ੂ ਦੇ ਜਾਂ ਉਧਰਲੇ ਪਾਸੇ ਇਰਦ ਗਿਰਦ ਰਹਿੰਦੇ ਆ, ਉਹ ਕਹਿੰਦੇ ਉੱਥੇ ਦੇਖਣ ਲਈ ਜਾ ਸਕਦੇ ਆ। ਅਗਲੀ ਖਬਰ ਵੱਲ ਚੱਲੀਏ ਤੇ 200 ਤੋਂ ਵੱਧ ਜਿਹੜੇ ਭੂਚਾਲ ਦੇ ਝਟਕੇ ਆ ਉਹ ਸਦਰਨ ਕੈਲੀਫੋਰਨੀਆ ਚ ਆਏ ਹੈਗੇ ਆ। ਮੰਗਲਵਾਰ ਨੂੰ ਵੱਡਾ ਅਰਥਕੁਏਕ ਆਇਆ ਸੀ 5.2 ਮੈਗਨੀਚਿਊਡ ਦਾ। ਉਸ ਤੋਂ ਬਾਅਦ 2 4.0 ਮੈਗਨੀਚਿਊਡ ਦੇ ਆਏ ਆ US ਜੀਓਲੋਜੀਕਲ ਸਰਵੇ ਦੇ ਮੁਤਾਬਕ। ਕਹਿੰਦੇ ਵੀ ਉਸ ਤੋਂ ਬਾਅਦ ਛੋਟੇ ਜਿਹੜੇ 1 2 ਜਾਂ ਅੱਧੇ ਮੈਗਨੀਚਿਊਡ ਦੇ 200 ਦੇ ਕਰੀਬ ਟੋਟਲ ਜਿਹੜੇ ਝਟਕੇ ਆ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਆ ਚੁੱਕੇ ਹੈਗੇ ਆ। ਪਿਛਲਾ ਜਿਹੜਾ ਸਭ ਤੋਂ ਵੱਡਾ ਅਰਥਕੁਏਕ ਆਇਆ ਸੀ ਉਹ ਬੇਕਰਸਫੀਲਡ ਦੇ ਲਾਗੇ ਲਮੌਂਟ ਟਾਊਨ ਜੋ ਆ ਉੱਥੇ ਇਸ ਦਾ ਐਪੀ ਸੈਂਟਰ ਸੀਗਾ। ਜੀ, ਉਧਰ ਸਾਬਕਾ ਰਾਸ਼ਟਰਪਤੀ ਟਰੰਪ ਤੇ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਜੋ ਡੈਮੋਕ੍ਰੇਟ ਪਾਰਟੀ ਦੀ ਉਮੀਦਵਾਰ ਹੋਵੇਗੀ ਇਸ ਵਾਰ ਦੀਆਂ ਪ੍ਰੈਜ਼ੀਡੈਂਸ਼ੀਅਲ ਰਾਸ਼ਟਰਪਤੀ ਦੀਆਂ ਚੋਣਾਂ ਦੇ ਵਿੱਚ, ਉਹਨਾਂ ਨੇ ਜਿਹੜਾ ਆ ਦੋਨਾਂ ਨੇ ਆਪਸ ਦੇ ਵਿੱਚ ਡਿਬੇਟ ਕਰਨ ਦਾ ਫੈਸਲਾ ਲਿਆ ਆ। 10 ਸਤੰਬਰ ਦਾ ਦਿਨ ਜਿਹੜਾ ਉਹ ਮਿਥਿਆ ਗਿਆ ਆ। ਇਸ ਦੇ ਨਾਲ ਟਰੰਪ ਹੁਣਾਂ ਨੇ 2 ਹੋਰ ਜਿਹੜੀਆਂ ਡੇਟਸ ਆ, 2 ਹੋਰ ਡਿਬੇਟ ਦੀਆਂ ਜਿਹੜੀਆਂ ਡੇਟਸ ਆ ਉਹ ਵੀ ਇਸ ਦੇ ਵਿੱਚ ਆਖੀਆਂ ਹੈਗੀਆਂ ਆ। ਕਮਲਾ ਹੈਰਿਸ ਨੇ ਐਕਸ ਦੇ ਉੱਤੇ ਟਰੰਪ ਹੁਣਾਂ ਦੇ ਇਸ ਸੱਦੇ ਨੂੰ ਕਬੂਲਿਆ। ਕਹਿੰਦੇ ਵੀ ਮੈਂ ਸੁਣਿਆ ਵੀ ਟਰੰਪ ਹੁਣਾਂ ਨੇ ਫਾਈਨਲੀ ਕਮਿਟ ਕੀਤਾ ਆ 10 ਸਤੰਬਰ ਨੂੰ ਡਿਬੇਟ ਕਰਨ ਦੇ ਲਈ, ਤੇ ਆਈ ਲੁੱਕ ਫਾਰਵਰਡ ਟੂ ਇਟ। ਸੋ NBC ਦੇ ਸਪੋਕਸਪਰਸਨ ਨੇ ਦੱਸਿਆ ਵੀ ਨੈਟਵਰਕ ਇਸ ਟਾਈਮ ਗੱਲਬਾਤ ਕਰਨ ਰਿਹਾ ਦੋਨਾਂ ਦੇ ਕੈਂਪੇਨਸ ਦੇ ਨਾਲ। 25 ਸਤੰਬਰ ਤੱਕ
ਜਿਹੜਾ ਆ ਉਹਦੇ ਉੱਤੇ ਡਿਬੇਟ ਕਰਵਾ ਸਕਦੇ ਨੇ। ਸੋ ਸਤੰਬਰ 10 ਨੂੰ ABC ਦੇ ਉੱਤੇ ਜਿਹੜਾ ਨਿਊਜ਼ ਆ, ABC ਨਿਊਜ਼ ਦੇ ਉੱਤੇ ਜਿਹੜਾ ਡਿਬੇਟ ਆ ਉਹ ਦੁਬਾਰਾ ਦੋਨਾਂ ਦੇ ਵਿੱਚ ਹੋਊਗਾ। 4 ਸਤੰਬਰ ਨੂੰ ਪਹਿਲਾਂ ਜਿਹੜਾ ਟਰੰਪ ਹੋਣਾ ਨੇ ਇਹ ਮੈਂਸ਼ਨ ਕੀਤਾ ਸੀਗਾ ਵੀ ਉਹ ਫੌਕਸ ਨਿਊਜ਼ ਦੇ ਉੱਤੇ ਕਰਨਾ ਚਾਹੁੰਦੇ ਆ, ਪਰ ਕਮਲਾ ਹੈਰਿਸ ਉਸ ਡਿਬੇਟ ਦੇ ਲਈ ਉਸ ਟਾਈਮ ਦੇ ਉੱਤੇ ਨਹੀਂ ਸੀ ਮੰਨੇ, ਕਿਉਂਕਿ ਉਹ ਕਹਿੰਦੇ ਵੀ ABC ਵਾਲੇ ਦੇ ਉੱਤੇ ਜਿਹੜੇ ਉਹ ਆਓ। ਸੋ ਹੁਣ ਇਵੈਂਚੁਅਲੀ ਦੋਨੋਂ ਜਾਣੇ ਮੰਨ ਗਏ ਆ। ਸੋ 4, 10, 25 ਸਤੰਬਰ ਨੂੰ ਜਿਹੜੇ 3 ਡੇਟਸ ਇਸ ਟਾਈਮ ਸਾਹਮਣੇ ਆ, ਜਿਨ੍ਹਾਂ ਵਿੱਚੋਂ ਜਿਹੜੇ ਡਿਬੇਟਸ ਆ ਆਪਣੇ ਸਾਹਮਣੇ ਹੋਣਗੇ। ਸੋ ਦੇਖਣਾ ਹੋਊਗਾ ਪਾਲਿਸੀ ਦੇ ਉੱਤੇ ਫਿਰ ਇੱਕ ਦੂਜੇ ਦੇ ਨਾਲ ਕੀ ਜਿਹੜੀ ਆ ਉਹ ਆਪਸ 'ਚ ਇਹਨਾਂ ਦੇ ਸਿੰਘ ਫਸਦੇ ਨੇ। ਕੈਲੀਫੋਰਨੀਆ ਦਾ ਜਿਹੜਾ USCIS ਦਾ ਆਫਿਸ ਹੈਗਾ, US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਦਾ, ਉਹਨਾਂ ਦਾ ਐਡਰੈਸ ਜਿਹੜਾ ਮੂਵ ਹੋਣ ਜਾ ਰਿਹਾ ਹੈਗਾ। ਅਗਸਤ 12 ਤੋਂ ਕੈਲੀਫੋਰਨੀਆ ਸਰਵਿਸ ਸੈਂਟਰ ਦਾ ਨਵਾਂ ਐਡਰੈਸ ਜਿਹੜਾ ਆ ਉਹ ਕੈਲੀਫੋਰਨੀਆ ਸਰਵਿਸ ਸੈਂਟਰ 2642 ਮਿਸ਼ੈਲ ਡਰਾਈਵ, ਟਸਟਨ, ਕੈਲੀਫੋਰਨੀਆ 92780 ਹੋਊਗਾ। ਸੋ ਜਿਨ੍ਹਾਂ ਦੇ ਵੀ ਕੋਈ ਇਮੀਗ੍ਰੇਸ਼ਨ ਨਾਲ ਰਿਲੇਟਡ ਪੇਪਰ ਵਰਕ ਆ, ਮੇਲ ਕਰਨਾ, ਕੁਛ ਵੀ, ਜਿਹੜਾ ਪਹਿਲਾ ਐਡਰੈਸ ਆ ਉਹ ਚੇਂਜ ਹੋ ਗਿਆ ਤੇ ਨਵਾਂ ਉਹਨਾਂ ਨੇ USCIS.gov ਦੇ ਵੈਬਸਾਈਟ ਤੇ ਜਾ ਕੇ ਅਪਡੇਟ ਕਰ ਦਿੱਤਾ ਹੈਗਾ ਆ। ਤੇ ਇਹਦੇ ਵਿੱਚ ਸਰਵਿਸ ਸੈਂਟਰ ਜਿਹੜਾ ਹੈ ਉੱਥੇ ਪੇਪਰ ਵਰਕ ਹੀ ਜਾਂਦਾ ਆ, ਤੇ ਇਹ ਕਿਸੇ ਤਰ੍ਹਾਂ ਦੀ ਇੰਟਰਵਿਊਜ਼ ਵਗੈਰਾ ਜਾਂ ਵਾਕ ਇਨ ਐਪਲੀਕੇਸ਼ਨ, ਪਟੀਸ਼ਨ ਵਗੈਰਾ ਪ੍ਰੋਵਾਈਡ ਨਹੀਂ ਕਰਦਾ। ਜੀ, ਜਾਂਦੇ ਜਾਂਦੇ 올림픽ਸ ਦੀ ਜਿਹੜੀ ਗੱਲ ਕਰਦੇ ਜਾਈਏ, ਅੱਜ ਜਿੱਦਾਂ ਆਪਾਂ ਸਵੇਰੇ ਜ਼ਿਕਰ ਕੀਤਾ ਸੀਗਾ ਵੀ ਭਾਰਤੀ ਹਾਕੀ ਟੀਮ ਨੇ ਬ੍ਰੌਂਜ਼ ਦਾ ਮੈਡਲ ਜਿਹੜਾ ਉਹ ਜਿੱਤਿਆ, ਉਸ ਦੇ ਲਈ ਉਹਨਾਂ ਨੂੰ ਵਧਾਈ। ਉੱਥੇ ਅੱਜ ਭਾਲੇ ਸੁੱਟਣ ਦੇ ਵਿੱਚ ਜੈਵਲਿਨ ਥਰੋ ਜਿਸ ਨੂੰ ਆਖਿਆ ਜਾਂਦਾ ਆ, ਉਸ ਦੇ ਵਿੱਚ ਜਿਹੜੇ ਆ ਲਹਿੰਦੇ ਪੰਜਾਬ ਤੋਂ, ਪਾਕਿਸਤਾਨ ਤੋਂ ਅਰਸ਼ਦ ਨਦੀਮ ਨੇ 92.97 ਮੀਟਰ ਜਿਹੜਾ ਉਹ ਜੈਵਲਿਨ ਸੁੱਟ ਕੇ ਸੋਨ ਤਗਮਾ ਜਿਹੜਾ ਉਹ ਪ੍ਰਾਪਤ ਕੀਤਾ। ਦੂਜੇ ਪਾਸੇ 99.45 ਮੀਟਰ 89.45 ਮੀਟਰ ਜਿਹੜਾ ਉਹ ਭਾਲਾ ਸਿੱਟ ਕੇ ਨੀਰਜ ਚੋਪੜਾ ਆ ਉਸ ਨੇ ਜਿਹੜਾ ਉਹ ਚਾਂਦੀ ਦਾ ਤਗਮਾ ਜਿਹੜਾ ਆ ਉਹ ਪ੍ਰਾਪਤ ਕੀਤਾ ਹੈ। ਸੋ ਦੋਨਾਂ ਨੇ ਜਿਹੜਾ ਉਹ ਜਿੱਤ ਕੀਤਾ ਆ। ਪਾਕਿਸਤਾਨ ਦੇ ਲਈ 32 ਸਾਲਾਂ ਬਾਅਦ ਪਹਿਲੀ ਵਾਰੀ ਜਿਹੜਾ ਉਹ ਕੋਈ ਮੈਡਲ ਆਇਆ, ਉਹ ਵੀ ਸੋਨੇ ਦਾ ਮੈਡਲ, ਤੇ ਇੰਡੀਵਿਜੂਅਲ ਦੇ ਵਿੱਚ ਪਹਿਲੀ ਵਾਰੀ ਜਿਹੜੇ ਆਇਆ ਆ। ਨੀਰਜ ਚੋਪੜਾ ਪਿਛਲੀ ਵਾਰ ਦੀ 올림픽ਸ ਦਾ ਚੈਂਪੀਅਨ ਸੀਗਾ, ਇਸ ਵਾਰ ਵੀ ਉਸਨੇ ਜਿਹੜੀ ਆ ਉਹ ਵਧੀਆ ਪ੍ਰਦਰਸ਼ਨ ਜਿਹੜਾ ਓਵਰਆਲ ਕੀਤਾ। ਸੋ ਇਹ ਜਿਹੜੀ ਚੀਜ਼ ਆ ਇਹ ਵਾਪਰੀ ਆ, ਚੰਗੀ ਗੱਲ ਆ ਵੀ ਇਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਆ ਉਹ ਅੱਗੇ ਵਧ ਰਹੇ। ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਦੋਸਤੀ ਵੀ ਬਹੁਤ ਆ। ਅਰਸ਼ਦ ਨੂੰ ਕਈ ਵਾਰੀ ਜਿਹੜੇ ਭਾਰਤ ਦੇ ਵਿੱਚ ਟਵੀਟ ਕਰਨ ਵਾਲਿਆਂ ਨੇ ਮੰਦਾ ਚੰਗਾ ਵੀ ਜਿਹੜਾ ਉਹ ਬੋਲਦੇ ਸੀ, ਉਸ ਦੀ ਜਿਹੜੀ ਪਿੱਠ ਦੇ ਉੱਤੇ ਉਸ ਟਾਈਮ ਦੇ ਉੱਤੇ ਨੀਰਜ ਚੋਪੜਾ ਵੀ ਆ ਕੇ ਖੜਿਆ ਸੀ ਉਧਰ। ਜੀ ਹਰਜੋਤ ਸਿੰਘ ਜੀ, ਅੱਜ ਜਿਸ ਤਰ੍ਹਾਂ ਭਾਰਤ ਦੇ ਵਿੱਚ ਜਿਹੜੇ ਪੋਲੀਟੀਸ਼ੀਅਨ ਆ ਇੰਨੀ ਹੇਟ ਫੈਲਾਉਂਦੇ ਰਹਿੰਦੇ ਆ, ਤੇ ਨੀਰਜ ਦੀ ਮਾਂ ਨੂੰ ਜਦੋਂ ਪੁੱਛਿਆ ਗਿਆ ਵੀ ਉਹਨੂੰ ਜਿਹੜਾ ਆ ਗੋਲਡ ਨਹੀਂ ਮਿਲਿਆ, ਉਹ ਕਹਿੰਦੀ ਵੀ ਜਿਹੜਾ ਗੋਲਡ ਮੈਡਲ ਜਿੱਤਣ ਵਾਲਾ ਉਹ ਵੀ ਮੇਰਾ ਹੀ ਮੁੰਡਾ ਆ, ਦੋਨੋਂ ਹੀ ਮੇਰੇ ਮੁੰਡੇ ਆ। ਸੋ ਇਹ ਇੱਕ ਤਰ੍ਹਾਂ ਦੇ ਨਾਲ ਜਿਹੜੇ ਜ਼ਹਿਰ ਫੈਲਾਉਂਦੇ ਲੋਕ ਆ, ਜਿਹੜੇ ਦੋਨਾਂ ਮੁਲਕਾਂ ਦੇ ਜਿਹੜੇ ਲੋਕ ਇਕੱਠੇ ਰਹਿ ਕੇ ਚੱਲਣਾ ਚਾਹੁੰਦੇ ਆ, ਜਿਹੜੇ ਜ਼ਹਿਰ ਫੈਲਾਉਂਦੇ ਆ, ਉਹਨਾਂ ਦੇ ਮੂੰਹ ਦੇ ਉੱਤੇ ਚਪੇੜ ਵੀ ਮਾਰੀ ਗਈ ਹੈਗੀ। ਬਿਲਕੁਲ। ਸੋ ਸਪੋਰਟਸਮੈਨਸ਼ਿਪ ਇਸੇ ਨੂੰ ਹੀ ਆਖਦੇ ਆ, ਆਪਣੇ ਚਾਹੇ ਵਿਰੋਧੀ ਨੂੰ ਜਿੱਤਣਾ ਤਾਂ ਦੇਖੋ ਇੱਕ ਨਹੀਂ ਹੁੰਦਾ ਆ, ਤੇ ਦੂਜੇ ਦੀ ਜਿੱਤ ਦੇ ਵਿੱਚ ਵੀ ਖੁਸ਼ੀ ਜਿਹੜੀ ਹੋਣੀ ਚਾਹੀਦੀ। ਹਾਂ, ਨੋ ਡਾਊਟ ਆਪਣੇ ਜਿੱਤਣ ਦੀ ਖੁਸ਼ੀ ਜਿਹੜੀ ਵੱਖਰੀ ਹੁੰਦੀ ਆ, ਪਰ ਦੂਜੇ ਦੀ ਜਿੱਤ ਦੇ ਵਿੱਚ ਵੀ ਜੇ ਖੁਸ਼ ਹੋਵੋ ਤਾਂ ਚੰਗਾ ਹੁੰਦਾ ਆ। ਉਧਰ ਅਮਰੀਕਾ ਦੇ ਦੌੜਾਕਾਂ ਨੇ ਅੱਜ ਕਾਫੀ ਜਿਹੜੀਆਂ ਉਹ ਬਾਜ਼ੀਆਂ ਮਾਰੀਆਂ। 100 ਮੀਟਰ ਦਾ ਜਿਹੜਾ ਇਸ ਵਾਰ ਦਾ ਚੈਂਪੀਅਨ ਆ ਨੋਆ ਲਾਇਲਸ, ਉਹ ਕੋਵਿਡ ਦੇ ਤੋਂ ਜਿਹੜਾ ਪੀੜਤ ਹੋ ਗਿਆ। 200 ਮੀਟਰ ਦੇ ਫਾਈਨਲ ਤੋਂ ਪਹਿਲਾਂ ਉਹ ਕਹਿੰਦੇ ਵੀ ਕਾਫੀ ਜ਼ਿਆਦਾ ਬਿਮਾਰ ਇੱਕ ਹਿਸਾਬ ਦੇ ਨਾਲ ਫੀਲ ਕਰ ਰਿਹਾ ਸੀ, ਪਰ ਫਿਰ ਵੀ ਉਸਨੇ ਜਿਹੜੀ ਆ ਉਹ ਦੌੜ ਪੂਰੀ ਕਰਦਿਆਂ ਬ੍ਰੌਂਜ਼ ਮੈਡਲ ਜਿਹੜਾ ਆ ਉਹ ਤਗਮਾ ਜਿਹੜਾ ਇਸ ਦੇ ਵਿੱਚ ਜਿੱਤ ਲਿਆ ਹੈਗਾ ਆ। ਇਸ ਮੌਕੇ ਦੱਸਿਆ ਜਾਵੇ ਤਾਂ USA 30 ਜਿਹੜੇ 골ਡ ਮੈਡਲ ਦੇ ਨਾਲ 103 ਕੁੱਲ ਮੈਡਲਾਂ ਨਾਲ ਪਹਿਲੇ ਨੰਬਰ ਤੇ ਚੀਨ 29 골ਡ ਮੈਡਲਾਂ ਦੇ ਨਾਲ ਤੇ ਕੁੱਲ 73 ਮੈਡਲਾਂ ਨਾਲ ਦੂਜੇ ਨੰਬਰ ਦੇ ਉੱਤੇ ਚੱਲ ਰਿਹਾ ਹੈਗਾ ਆ। ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ, ਤੇ ਮੈਂ ਜੇ ਕਰੰਸੀ ਦੀ ਗੱਲ ਕਰਦਾ ਜਾਵਾਂ, ਇੱਕ $US ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 2 ਪੈਸੇ ਹੋ ਗਏ ਆ। ਹੁਣ ਤੁਸੀਂ ਦੇਖ ਲਓ ਪਿਛਲੇ 2-3 ਵੀਕਾਂ ਤੋਂ ਜਿਹੜਾ ਰੁਪਈਆ ਆ ਥੱਲੇ ਨੂੰ ਡਿੱਗਦਾ ਜਾ ਰਿਹਾ ਹੈਗਾ। 84 ਰੁਪਏ 2 ਪੈਸੇ ਇੱਕ $US ਦੇ ਬਰਾਬਰ। ਪਾਕਿਸਤਾਨ ਦੇ ਇੱਕ $US ਦੇ ਬਰਾਬਰ 278 ਰੁਪਏ ਤੇ 90 ਪੈਸੇ। ਕੈਨੇਡਾ ਦੇ ਇੱਕ ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਜੀ, ਤੇ ਮਾਰਕੀਟ ਦਾ ਜੇ ਦੱਸਦੇ ਜਾਈਏ ਤਾਂ ਫੈਡ ਰੇਟ ਕੱਟ ਦੇ
ਨੂੰ ਲੈ ਕੇ ਉਸ ਦੀ ਉਡੀਕ ਦੇ ਵਿੱਚ ਡਾਓ ਜੋਨ ਅੱਜ ਕਹਿੰਦੇ ਇੱਕ ਵਾਰੀ ਫਿਰ ਤਾਂ ਨੂੰ ਗਿਆ ਆ। ਬਹੁਤ ਸਾਰੇ ਜਿਹੜੇ ਮਾਹਰ ਆ ਉਹ ਕਹਿ ਰਹੇ ਆ ਵੀ ਇਹ ਟਰੈਪ ਜਿਹੜਾ ਉਹ ਦੁਬਾਰਾ ਲੋਕਾਂ ਦੇ ਲਈ ਹੋ ਸਕਦਾ ਆ। ਇਹ ਸਾਡੀ ਕੋਈ ਫਾਈਨੈਂਸ਼ੀਅਲ ਰਾਏ ਨਹੀਂ, ਇਹ ਆਪਾਂ ਤੁਹਾਨੂੰ ਦੱਸ ਦਈਏ, ਇਹ ਜੋ ਮਾਰਕੀਟ ਵਾਚ ਵਾਲੇ ਆ ਉਹ ਕਹਿ ਰਹੇ ਆ। ਡਾਓ ਜੋਨ ਓਵਰਆਲ 600 ਤੇ 83 ਪੁਆਇੰਟ ਵਧਿਆ ਅੱਜ ਤੇ 39,446 ਤੇ ਬੰਦ ਹੋਇਆ। S&P 120 ਪੁਆਇੰਟ ਵੱਧ ਕੇ 5319, ਨੈਸਡੈਕ 400 ਤੇ 64 ਪੁਆਇੰਟ ਵੱਧ ਕੇ 16,660 ਤੇ ਬੰਦ ਹੋਇਆ। ਸੋਨੇ ਦਾ ਭਾਅ 2400 ਤੇ 62 ਡਾਲਰ ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ 76 ਡਾਲਰ ਪ੍ਰਤੀ ਬੈਰਲ, 10 ਈਅਰ ਯੀਲਡ 3.98%। ਬਿਟਕੋਇਨ ਨੇ ਫਿਰ ਪਲਾਂਘਾਂ ਘਟੀਆਂ ਆ 60,923 ਤੇ ਇਥੀਰੀਅਮ 2600 ਤੇ 57 US ਡਾਲਰ ਦੇ ਬਰਾਬਰ ਚੱਲ ਰਿਹਾ ਆ। ਜੀ ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।